ब्रेक तो बाद स्वागत है जी डॉक्टर साहब। हुण साडे दर्शकों नूं दसो अज दे दिन की इतिहासक अहमियत। सिख इतिहास के हवाले नाल मैं देख रहा सी कि सर दर्शन सिंह फेरूमान जिन्होंने 74 दिन वर्त रख के शहीदी पाई जी, उन्हों का जोड़ा पोलिटिकल या पंथक जोड़ा कार्यकाल है सेवा वो तो बहुत पहला शुरू हो जाती है। 1925 च जैतो के मोर्चे वेले जो शहीदी जत्थे जा रहे सी दर्शन सिंह फेरूमान ने 500 सिखां का शहीदी जत्था जोड़ा है वो अगवाई की सी, जैतो जाके गिरफ्तारी दी सी। 1970 ਦੇ ਵਿੱਚ ਫਤਿਹ ਸਿੰਘ ਨੇ ਵਰਤ ਰੱਖ ਕੇ ਸੜ ਬਰਨ ਦਾ ਡਰਾਮਾ ਕੀਤਾ। ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ, ਇੰਦਰਾ ਗਾਂਧੀ ਨੂੰ ਕਿਹਾ, ਉਹਨੇ ਕਿਹਾ ਜੀ ਠੀਕ ਹੈ ਮੈਂ ਅਵਾਰਡ ਦੇ ਦਿੰਦੀ ਹਾਂ ਚੰਡੀਗੜ੍ਹ, ਤੇ ਅਵਾਰਡ ਦਿੱਤਾ ਉਹਨੇ ਕਿ ਜੀ ਇਹ ਚੰਡੀਗੜ੍ਹ ਦੇ ਦਿਓ ਪੰਜਾਬ ਨੂੰ, ਹਰਿਆਣਾ ਨੂੰ 10 ਕਰੋੜ ਰੁਪਈਆ ਹੋਰ ਦਿਓ, 10 ਕਰੋੜ ਬਣਾਉਣ ਦਾ ਦਿਓ, ਕਰਜ਼ਾ ਦਿਓ, ਜਿਹੜੇ ਚੰਡੀਗੜ੍ਹ ਦੇ ਹਿੰਦੀ ਰੀਜਨ ਦੇ ਪਿੰਡ ਨੇ ਉਹ ਦਿਓ, ਔਰ ਅਬੋਹਰ ਫਾਜ਼ਿਲਕਾ ਸਮੇਤ 118 ਪਿੰਡ ਵੀ ਦਿਓ, और उन्होंने एक पट्टी भी दिओ जिहड़ी कि अबोहर फाजिलका नूं हरियाणे दे नाल मिलाए। सो ये इंदिरा गांधी अवार्ड सी जिहदे थल्ले फतेह सिंह ने अपना वर्त छड्डिया। 1987 च कपूरथला गुरुद्वारे ते पुलिस ने धावा बोलिया कि जुझारू अंदर ने अंदरों कुछ नहीं मिलिया, पर लोगों च बड़ा इस ते गुस्सा सी कि गुरुद्वारे ते अटैक कीता। 2013 च अज दे दिन अरविंद केजरीवाल ने यह ऐलान किया कि दिल्ली दे ਜਿਹੜੇ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਖਿਲਾਫ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਈਆਂ ਜਾਣ, ਭਾਵੇਂ ਉਹ ਅੱਜ ਤੱਕ ਬਣੀਆਂ ਨਹੀਂ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1788 ਚ ਅੱਜ ਦਾ ਦਿਨ ਆਸਟ੍ਰੇਲੀਆ ਡੇ ਐਲਾਨਿਆ ਗਿਆ। 1834 ਚ ਪ੍ਰੈਜ਼ੀਡੈਂਟ ਜੈਕਸਨ ਨੇ ਪਹਿਲੀ ਵਾਰ ਅਮਰੀਕਾ ਦੀ ਫੌਜ ਨੂੰ ਲੇਬਰ ਦੀਆਂ ਕੁਝ ਜਿਹੜੀਆਂ ਹੜਤਾਲਾਂ ਸੀ ਉਹਨਾਂ ਨੂੰ ਤੋੜਨ ਦੇ ਲਈ ਇਸਤੇਮਾਲ ਕੀਤਾ। 1856 ਚ ਵਿਕਟੋਰੀਆ ਕ੍ਰਾਸ ਇਹ ਅਵਾਰਡ ਇਸਟੈਬਲਿਸ਼ ਕੀਤਾ ਇੰਗਲੈਂਡ ਦੇ ਵਿੱਚ ਕਿ ਵੀ ਬਹਾਦਰੀ ਜਿਨ੍ਹਾਂ ਨੇ ਦਿਖਾਣੀ ਹੈ ਜਾਂ ਦਿਖਾਈ ਹੈ ਉਹਨਾਂ ਨੂੰ ਇਹ ਦਿੱਤਾ ਜਾਇਆ ਕਰੇਗਾ। 1861 ਦੇ ਵਿੱਚ ਕੈਂਸਸ ਜਿਹੜੀ ਹੈ ਅਮਰੀਕਾ ਦੀ 34ਵੀਂ ਸਟੇਟ ਬਣੀ। 1886 ਚ ਪਹਿਲੀ ਗੈਸੋਲੀਨ ਡਰਿਵਨ ਕਾਰ ਦਾ ਪੇਟੈਂਟ ਲਿਆ ਗਿਆ 1886। 1896 ਚ ਐਮਿਲੀ ਗਰਬ ਪਹਿਲੀ ਡਾਕਟਰ ਸੀ ਜਿਹਨੇ ਰੇਡੀਏਸ਼ਨ ਇਸਤੇਮਾਲ ਕੀਤੀ ਬ੍ਰੈਸਟ ਕੈਂਸਰ ਦੇ ਇਲਾਜ ਦੇ ਲਈ 1896 ਚ ਜੀ। 1916 ਚ ਪਹਿਲੀ ਬੌਂਬਿੰਗ ਪੈਰਿਸ ਦੀ ਜਿਹੜੀ ਹੈ ਉਹ ਜਰਮਨੀ ਨੇ ਕੀਤੀ। 1933 ਚ ਜਰਮਨ ਪ੍ਰੈਜ਼ੀਡੈਂਟ ਨੇ ਹਿਟਲਰ ਨੂੰ ਐਜ਼ ਏ ਚਾਂਸਲਰ ਸਹੁੰ ਚੁਕਾਈ। 1964 ਚ ਪਹਿਲਾ ਅਨਮੈਨਡ ਅਪੋਲੋ 1 ਅਮਰੀਕਾ ਨੇ ਸਪੇਸ ਦੇ ਵਿੱਚ ਭੇਜਿਆ। ਔਰ 1966 ਚ ਅੱਜ ਦੇ ਦਿਨ ਨਿਊਯਾਰਕ ਦੀ ਇਹ ਸਾਰੀ ਬੈਲਟ ਦੇ ਵਿੱਚ ਬੜੀ ਜ਼ਬਰਦਸਤ ਸਨੋ ਪਈ, ਸਨੋ ਸਟਾਰਮ ਆਇਆ ਜਿਹਦੇ ਚ 165 ਲੋਕ ਮਰ ਗਏ ਸੀ। सो 1966 की गल है, बहुत पुरानी है जी। डॉक्टर साहब थोड़ा बहुत बहुत शुक्रिया। साडा अज दा पहला सवाल है, अन्ना हज़ारे ने कहा है कि मोदी सरकार ने 100 दिनां विच बाहरले देशां चों काला धन वापस लियाउण दा वादा पूरा ना करके लोकां नाल फ्रॉड कीता है। इस बारे तुसीं की कहना चाहोगे डॉक्टर साहब? पहला सवाल नहीं, ओनली सवाल है जी जी। ਉਹਦੇ 'ਚ ਦੇਖੋ ਮੈਂ ਸਮਝਦਾ ਵੀ ਅੰਨਾ ਹਜ਼ਾਰਿਆਂ ਨੂੰ ਵੀ ਲੱਗਦਾ ਹੈ ਕਿ ਵੀ ਰਾਮਦੇਵ ਵੀ ਚਲਾ ਗਿਆ ਸੀ, ਉਹ ਤੋਂ ਪਹਿਲਾਂ ਹੀ ਸਲਵਾਰ ਕਮੀਜ਼ ਪਾ ਕੇ ਦੌੜ ਗਿਆ ਸੀ ਸਟੇਜ ਤੋਂ। ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਲਈ, ਕਿਰਨ ਬੇਦੀ ਨਾਲ ਲੱਗੀ ਹੋਈ ਸੀ, ਉਦੋਂ ਅਰਵਿੰਦ ਕੇਜਰੀਵਾਲ ਦੇ ਮਗਰ ਪਏ ਸੀ ਦੇਖੋ ਸਾਡਾ ਤੇ ਸੋਸ਼ਲ ਰੈਵੋਲੂਸ਼ਨ ਸੀ ਇਹਨੇ, ਉਹ ਵੀ ਹੁਣ ਬੀਜੇਪੀ ਦੀ ਚੀਫ ਮਿਨਿਸਟਰ ਕੈਂਡੀਡੇਟ ਬਣ ਗਈ ਜੀ। ਉਹ ਵਿਚਾਰਾ ਮੱਖੀਆਂ ਮਾਰਦਾ ਆਪਣੇ ਆਸ਼ਰਮ ਚੋਂ ਨਿਕਲਿਆ ਉੱਥੋਂ, ਔਰ ਉਹਨੇ ਬਿਆਨ ਦਿੱਤਾ ਹੈ ਕਿ ਜੀ ਇਹ ਤਾਂ ਬੜਾ ਫਰਾਡ ਕੀਤਾ ਮੋਦੀ ਸਰਕਾਰ ਨੇ। ਇਹਨੇ ਕਿਹਾ ਸੀ ਜੀ ਅਸੀਂ ਤਾਂ 100 ਦਿਨਾਂ ਦੇ ਵਿੱਚ ਬਾਹਰੋਂ ਪੈਸੇ ਲਿਆਵਾਂਗੇ ਔਰ ਹਰ ਇੱਕ ਦੇ ਖਾਤੇ 'ਚ 15-15 ਲੱਖ ਰੁਪਈਆ ਹੋਏਗਾ ਹਰ ਭਾਰਤੀ ਦੇ। ਉਹ ਕਹਿੰਦਾ 15 ਲੱਖ ਤਾਂ ਦੂਰ ਦੀ ਗੱਲ, 15 ਰੁਪਈਏ ਵੀ ਨਹੀਂ ਦਿੱਤੇ ਇਹਨਾਂ ਨੇ। ਔਰ ਉਹਨੇ ਕਿਹਾ ਜੀ ਹੁਣ ਅਸੀਂ ਸਬਕ ਸਿਖਾਵਾਂਗੇ ਮੋਦੀ ਸਰਕਾਰ ਨੂੰ ਔਰ ਅਸੀਂ ਇੱਕ ਜਿਹੜਾ ਅੰਦੋਲਨ ਸ਼ੁਰੂ ਕਰਾਂਗੇ। ਸੋ ਮੈਂ ਸਮਝਦਾ ਵੀ ਇਹ ਜਿਸ ਨੂੰ ਕਹਿੰਦੇ ਨੇ ਕਿ ਜਦੋਂ ਵੇਲਾ ਲੰਘ ਜਾਂਦਾ ਹੈ, ਅੰਨਾ ਹਜ਼ਾਰੇ ਵਾਲਾ ਪਾਰਟ ਇਹ ਸਾਰਾ RSS ਦਾ ਹੀ ਮੈਨੇਜ ਸੀ, ਰਾਮਦੇਵ ਵੀ ਉਹਨਾਂ ਦਾ ਭੇਜਿਆ ਹੋਇਆ ਸੀ। ਕਿਰਨ ਬੇਦੀ ਬਾਰੇ ਵੀ ਆ ਰਿਹਾ ਵੀ ਇਹ ਤਾਂ ਇਹਨਾਂ ਦੀ ਜਸੂਸ ਛੱਡੀ ਹੋਈ ਸੀ ਵਿੱਚ। ਕੇਜਰੀਵਾਲ ਜ਼ਰੂਰ ਇਮਾਨਦਾਰੀ ਦੇ ਨਾਲ ਉਸ 'ਚ ਲੱਗਾ ਸੀ ਔਰ ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਪਰ ਫਿਰ ਇਹਨਾਂ ਦੀ ਆਪਣੀ ਹਉਮੈ ਵੀ ਆ ਗਈ, ਇਹ ਵੀ ਇਕੱਠੇ ਨਹੀਂ ਰਹਿ ਸਕੇ। ਤਾਂ ਹੁਣ ਮੈਨੂੰ ਨਹੀਂ ਲੱਗਦਾ ਵੀ ਅੰਨਾ ਹਜ਼ਾਰੇ ਜੇ ਆ ਵੀ ਜਾਂਦਾ ਹੈ ਅਤੇ ਉਹ ਕੋਈ ਜਿਹਨੂੰ ਕਹਿੰਦੇ ਨੇ ਵੀ ਆਈਸ ਕੱਟ ਕਰ ਸਕੇਗਾ। ਹੁਣ ਤਾਂ ਜਿਹੜਾ ਵੇਲਾ ਨਿਕਲ ਗਿਆ ਅਤੇ ਜਿਹਨੂੰ ਕਹਿੰਦੇ ਨੇ ਕਿ ਵੀ ਸੱਪ ਗਿਆ ਅਤੇ ਰੱਸੀ ਪਿੱਟਣ ਵਾਲੀ ਗੱਲ ਹੈ, ਇਹ 'ਚੋਂ ਨਿਕਲਵਾਉਣਾ ਕੁਛ ਨਹੀਂ ਹੈ। ਪਰ ਇੱਕ ਗੱਲ ਇਹ ਸਾਬਤ ਕਰਦੀ ਹੈ ਵੀ ਕਿਵੇਂ ਅੰਨਾ ਹਜ਼ਾਰੇ ਨੂੰ ਮੀਡੀਆ ਨੇ, ਇਹਨਾਂ ਦੀ ਲੀਡਰਸ਼ਿਪ ਨੇ ਗਾਂਧੀ ਬਣਾ ਦਿੱਤਾ ਸੀ। ਕਿੰਨਾ ਇੰਟਰਨੈਸ਼ਨਲ ਚਰਚਾ 24 ਔਰ ਉਹ ਸਾਰਾ ਜਿਹੜਾ ਮੋਨੀਟਰਡ ਸੀ ਉਹ RSS ਜਿਹੜਾ ਫੰਡਡ ਸੀ RSS ਦਾ, ਕਿਉਂਕਿ
24 ਆਵਰ ਮੀਡੀਆ ਚੈਨਲ ਇਹਨਾਂ ਦਾ ਹੀ ਸੀ। ਪਰ ਉਹਨਾਂ ਨੇ ਅੰਨਾ ਹਜ਼ਾਰੇ ਦੇ ਉੱਤੇ ਇੰਨੀ ਇੱਕ ਉਸ ਦੀ ਐਜੀਟੇਸ਼ਨ ਨੂੰ ਫਾਈਨੈਂਸ ਕੀਤਾ ਹੈ ਕਿ ਲੋਕਾਂ ਦੇ ਵਿੱਚ ਇਹ ਪ੍ਰਭਾਵ ਬਣ ਗਿਆ ਜੀ ਕਾਂਗਰਸ ਤਾਂ ਹੈ ਹੀ ਕਰਪਟ ਹੈ। ਔਰ ਲੋਕਪਾਲ ਬਿੱਲ ਨਾਲ ਮੁੜ ਕੇ ਕਿਸੇ ਨੇ ਲੋਕਪਾਲ ਬਿੱਲ ਨੂੰ ਪੁੱਛਿਆ, ਅਲਾ ਲੰਗੜਾ ਜਿਹਾ ਇੱਕ ਪਾਸ ਵੀ ਕੀਤਾ ਪਾਰਲੀਮੈਂਟ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ RSS ਦੀ ਸਟ੍ਰੈਟਜੀ ਸੀ ਕਾਰਪੋਰੇਟ ਇੰਡੀਆ ਦੇ ਨਾਲ ਮਿਲ ਕੇ, ਇਹਦੇ ਵਰਤ ਨੂੰ ਇਸਤੇਮਾਲ ਕਰਕੇ, ਜਿਹਦੇ 'ਚ ਬੰਦੇ ਉਹਨਾਂ ਦੇ ਹੀ ਸੀ ਔਰ ਉਦੋਂ ਵੀ ਆ ਗਿਆ ਸੀ ਕਿ ਵੀ ਜਿਹੜਾ ਨੂੰ ਰੋਜ਼ਾਨਾ ਖਾਣਾ ਖਾਣ ਲਈ ਆਉਂਦਾ, ਦੂਜੇ ਉੱਥੇ ਜਿਹੜੇ RSS ਦੇ ਹੋਟਲ ਜਾਂ ਰੈਸਟੋਰੈਂਟਸ ਵਾਲੇ ਨੇ ਉਹੀ ਕੇਟਰ ਕਰ ਰਹੇ ਨੇ। ਸੋ ਅੰਨਾ ਹਜ਼ਾਰੇ ਨੂੰ ਬੜੀ ਕਾਮਯਾਬੀ ਨਾਲ RSS ਨੇ ਇਸਤੇਮਾਲ ਕੀਤਾ ਕਾਂਗਰਸ ਸਰਕਾਰ ਨੂੰ ਕਰਪਟ ਸਾਬਤ ਕਰਨ ਦੇ ਲਈ। ਤੇ ਫਿਰ ਜਦੋਂ ਲੰਘ ਗਿਆ ਤਾਂ ਫਿਰ ਲੰਘ ਗਿਆ ਕਿ ਵੀ ਰਾਤ ਗਈ ਬਾਤ ਗਈ, ਗੱਲ ਰਾਤ ਦੀ ਸੀ ਉਹ ਲੰਘ ਗਈ। ਹੁਣ ਮੋਦੀ ਦਾ ਦਿਨ ਚੜ੍ਹ ਪਿਆ ਤੇ ਉਹ ਹੁਣ ਉਹਨੇ ਹਜ਼ਾਰਾਂ ਵਾਰੀ ਆਪਣੇ ਸੂਟ ਦੇ ਉੱਤੇ ਲੰਮੀਆਂ ਲਾਈਨਾਂ 'ਚ ਨਰਿੰਦਰ ਦਮੋਦਰ ਦਾਸ ਮੋਦੀ, ਨਰਿੰਦਰ ਉੱਤੇ ਮੋਰ ਦੇ ਖੰਭਾਂ ਵਾਲੀ ਪੱਗ ਬੰਨ੍ਹ ਕੇ ਐ ਤੁਰਿਆ ਫਿਰਦਾ ਜਿਵੇਂ ਮੋਰ ਪੈਲਾਂ ਪਾਉਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਲੋਕ ਵਾਰਾਂ ਤੋਂ ਵਧੇਕ 5 ਔਰ 6 ਦੋ ਸ਼ਲੋਕ ਚੁਣੇ ਨੇ ਜੀ। ਪਹਿਲੇ ਸੋਰਠ ਸੋ ਰਸ ਪੀਜੀਐ ਕਭੂ ਨ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਜੋ ਪ੍ਰਭ ਰੱਖੇ ਆਪ ਤਿਨ ਕੋਏ ਨ ਮਾਰਈ, ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ। ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ, ਲੱਗਾ ਰੰਗ ਅਪਾਰ ਕੋ ਨਾ ਉਤਾਰਈ। ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ, ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ। ਜੀ। ਹੁਣ ਸੋਰਠ ਰਾਗ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਿਹੜੇ ਉਸ ਦੇ ਪਿਆਰ ਦਾ ਉਹ ਰਸ ਪੀਂਦੇ ਨੇ ਸੋਰਠ ਰੂਪ ਦੇ ਵਿੱਚ, ਔਰ ਇਹ ਉਹ ਰਸ ਹੈ ਕਬੂ ਨਾ ਫੀਕਾ ਹੋਏ। ਇਸ ਪ੍ਰਭੂ ਪਿਆਰ ਦਾ ਰਸ ਹਮੇਸ਼ਾ ਅੰਦਰ ਮਿਠਾਸ ਦਾ ਖਜ਼ਾਨਾ ਭਰ ਦਿੰਦਾ ਹੈ, ਇਹ ਕਦੇ ਫਿੱਕਾ ਨਹੀਂ ਹੁੰਦਾ। ਨਾਨਕ ਰਾਮ ਨਾਮ ਗੁਣ ਗਾਈਏ, ਔਰ ਜਿਨ੍ਹਾਂ ਨੂੰ ਇਹ ਖਜ਼ਾਨਾ ਮਿਲਦਾ ਹੈ ਹਮੇਸ਼ਾ ਵਾਹਿਗੁਰੂ ਦੇ ਰਾਮ ਦੇ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਪੁੜੀ ਹੁੰਦੀ ਹੈ। ਦਰਗਾਹ ਨਿਰਮਲ ਸੋਏ, ਔਰ ਉਹਨਾਂ ਦਾ ਦਰਗਾਹ ਦੇ ਵਿੱਚ ਉਹਨਾਂ ਦੇ ਹਿਰਦੇ ਪਵਿੱਤਰ ਹੋ ਕੇ ਸਾਹਮਣੇ ਪ੍ਰਕਾਸ਼ਮਾਨ ਹੁੰਦੇ ਨੇ ਜੀ। ਔਰ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰੇ, ਕਿ ਜਿਸ ਨੂੰ ਨਿਰੰਕਾਰ ਰੱਖਦਾ ਉਹਨੂੰ ਕੋਈ ਨਹੀਂ ਮਾਰ ਸਕਦਾ। ਹੁਣ ਇਹ ਸਿਰਫ ਦੁਨਿਆਵੀ ਸੈਂਸ 'ਚ ਨਹੀਂ ਹੈ, ਇਹ ਹੈ ਕਿ ਵੀ ਜਿੱਥੇ ਨਿਰੰਕਾਰ ਦੀ ਕਿਰਪਾ ਹੈ ਉਹਨੂੰ ਕੋਈ ਹਉਮੈ, ਕੋਈ ਹੰਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਈਰਖਾ, ਦਵੈਖ, ਚੁਗਲੀ, ਨਿੰਦਿਆ ਕੋਈ ਵੀ ਉਸ ਦੇ ਉੱਤੇ ਹਾਵੀ ਨਹੀਂ ਹੋ ਸਕਦੇ। ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ, ਕਿਉਂਕਿ ਉਸ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ। ਸਦਾ ਗੁਣ ਸਾਰੇ, ਉਹ ਹਮੇਸ਼ਾ ਹੀ ਉਹ ਜਿਹੜੇ ਗੁਣ ਨੇ, ਗਲੋਰੀਅਸ ਵਰਚੂਜ਼ ਨੇ, ਉਹਨਾਂ ਨੂੰ ਚੈਰਿਸ਼ ਕਰਦੀ ਹੈ ਉਹ ਰੂਹ ਜਿਸ ਦੇ ਅੰਦਰ ਨਿਰੰਕਾਰ ਵਸਦਾ ਹੈ। ਏਕਾ ਟੇਕ ਅਗੰਮ, ਉਹਨਾਂ ਇਨਸਾਨਾਂ ਦੀ ਰੱਬ ਨਾਲ ਜੁੜਿਆ ਹੋਇਆਂ ਦੀ ਉਸ ਅਗੰਮ ਪ੍ਰਭੂ ਦੇ ਉੱਤੇ ਆਸਥਾ ਹੁੰਦੀ ਹੈ, ਟੇਕ ਹੁੰਦੀ ਹੈ, ਉਹਨੂੰ ਹੀ ਉਹ ਸਹਾਰਾ ਸਮਝਦੇ ਨੇ। ਮਨ ਤਨ ਪ੍ਰਭ ਧਾਰਈ, ਉਹਨਾਂ ਦੇ ਮਨ ਦੇ ਵਿੱਚ ਔਰ ਤਨ ਦੇ ਵਿੱਚ ਸਿਰਫ ਨਿਰੰਕਾਰ ਦੀ ਪ੍ਰੀਤ ਹੁੰਦੀ ਹੈ। ਲੱਗਾ ਰੰਗ ਅਪਾਰ ਕੋ ਨਾ ਉਤਾਰੇ, ਉਹਨਾਂ ਨੂੰ ਉਸ ਦੇ ਪਿਆਰ ਦਾ ਰੰਗ ਲੱਗਾ ਹੁੰਦਾ ਹੈ ਜਿਸ ਨੂੰ ਕੋਈ ਉਤਾਰ ਨਹੀਂ ਸਕਦਾ। ਅਗਨ ਨਾ ਦਹਿ ਪਵਨ ਨਹੀਂ ਮਗਨੇ, ਤਸਕਰ ਨੇਰ ਨ ਆਵੇ, ਰਾਮ ਨਾਮ ਤਨ ਕਰ ਸੰਚੌਨੀ, ਸੋ ਤਨ ਕਤਹੂ ਨਾ ਜਾਵੇ। ਕਿ ਉਹਨੂੰ ਨਾ ਕੋਈ ਚੋਰ ਚੁਰਾ ਸਕਦਾ ਹੈ, ਨਾ ਉਹਨੂੰ ਕੋਈ ਅੱਗ ਸਾੜ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ। ਉਸ ਰਾਮ ਨਾਮ ਧਨ ਨੂੰ ਇਕੱਠਾ ਕਰ ਜਿਹੜਾ ਕਿਤੇ ਨਹੀਂ ਜਾਂਦਾ। ਲੱਗਾ ਰੰਗ ਅਪਾਰ ਕੋ ਨਾ ਉਤਾਰੇ, ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ। ਉਸ ਨਿਰੰਕਾਰ ਦੇ ਪਿਆਰ ਨਾਲ ਜੁੜਿਆ ਉਹ ਗੁਰਮੁਖ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਉਂਦਾ ਔਰ ਉਹ ਸਹਿਜ ਦੇ ਵਿੱਚ ਹਮੇਸ਼ਾ ਸੁਖ ਆਨੰਦ ਦੇ ਵਿੱਚ ਵਿਚਰਦਾ। ਸਹਿਜ ਸੁਖ ਸਾਰੇ, ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰੇ, ਕਿ ਉਹਨਾਂ ਦੇ ਲਈ ਉਹ ਨਿਰੰਕਾਰ ਦਾ ਨਾਂ ਜਿਹੜਾ ਹੈ ਉਹਨਾਂ ਦੇ ਦਿਲ, ਉਰ ਕਹਿੰਦੇ ਨੇ ਦਿਲ ਨੂੰ, ਉਰ ਹਾਰੇ, ਉਸ ਦੇ ਦਿਲ ਦੇ ਵਿੱਚ ਜੇ ਕੋਈ ਵਸਦਾ ਤੇ ਉਹ ਨਿਰੰਕਾਰ ਦਾ ਨਾਂ ਹੀ ਵਸਦਾ। ਤੇ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ, ਨਾਨਕ ਨਾਮ ਨਿਧਾਨ
ਹਿਰਦੈ ਉਰਤਾ ਰਹੀ, ਉਹ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਉਸ ਨਿਰੰਕਾਰ ਦੇ ਨਾਂ ਨੂੰ ਵਸਾਉਂਦੇ ਨੇ ਜੀ ਤੇ ਇਹ ਲੋਕ ਸੁਖੀਏ ਪਰਲੋਕ ਲੋਕ ਸਹੇਲੇ। ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ। ਜੀ ਡਾਕਟਰ ਸਾਹਿਬ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।